ਨੇ ਉਹਨਾਂ ਦੀ ਤਰਫੋਂ ਸਾਨੀਆ ਗੋਲ ਪਲਾਜ਼ਾ ਦਾ ਜਿਹੜਾ ਜ਼ਿੰਮੇਦਾਰ ਹੈ ਉਹ ਸਿੰਧ ਹਕੂਮਤ ਨੂੰ ਕਰਾਰ ਦਿੱਤਾ ਜਾ ਰਿਹਾ ਹੈ ਔਰ ਆਖਿਆ ਜਾ ਰਿਹਾ ਹੈ ਕਿ ਪੀਪਲਸ ਪਾਰਟੀ ਦੀ ਸੂਬਾਈ ਹਕੂਮਤ ਜਿਹੜੀ ਹੈ ਉਹ ਬਲਦਿਆਤੀ ਇਦਾਰਿਆਂ ਨੂੰ ਇਖਤਿਆਰਾਤ ਨਹੀਂ ਦਿੰਦੀ ਪਈ ਔਰ ਜਿਹਦੀ ਵਜ੍ਹਾ ਤੋਂ ਜਿਹੜੇ ਅੱਗ ਦੇ ਵਾਕਿਆਤ ਨੇ ਉਹ ਹੁੰਦੇ ਰਹਿੰਦੇ ਹੈ। ਤਾਂ ਫਿਰ ਇਹ ਦੱਸਿਓ ਕਿ ਸੂਬਾਈ ਹਕੂਮਤ ਇਖਤਿਆਰਾਤ ਜਿਹੜੇ ਨੇ ਉਹ ਨਿਚਲੀ ਸਤ੍ਹਾ ਤੱਕ ਮੁੰਤਕਿਲ ਕਿਉਂ ਨਹੀਂ ਕਰਦੀ? ਜੀ ਬਹੁਤ ਸ਼ੁਕਰੀਆ, ਤੁਸੀਂ ਮੈਨੂੰ ਅੱਜ ਇਨਵਾਈਟ ਕੀਤਾ। ਮੈਂ ਇਹ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ ਕਿ ਜਿਹੜਾ ਸਾਨੀਆ ਹੋਇਆ ਹੈ ਆਤਿਸ਼ਜ਼ਦਗੀ ਦਾ, ਇਹਦੇ ਜ਼ਿੰਮੇਦਾਰ ਜਿਸ ਵਕਤ ਗੁਲ ਪਲਾਜ਼ਾ ਦੀ ਪਰਮਿਸ਼ਨ ਜਿਸ ਵੇਲੇ ਦਿੱਤੀਆਂ ਗਈਆਂ ਸਨ ਔਰ ਜਿਸ ਵਕਤ ਇਹਦੀ ਪਾਸਿੰਗ ਹੋਈ ਸੀ ਉਸ ਵਕਤ MKM ਦਾ ਦੌਰ ਸੀ। ਔਰ ਜਿਹੜੀ ਮੰਤਕਲੀ ਦਾ ਗੱਲ ਹੋ ਰਹੀ ਹੈ ਕਿ ਇਖਤਿਆਰਾਤ ਦੀ ਮੰਤਕਲੀ, ਹਾਂ ਬਿਲਕੁਲ, ਜਿੱਥੇ ਪੀਪਲਸ ਪਾਰਟੀ ਦੀ ਹਮੇਸ਼ਾ ਸੋਚ ਰਹੀ ਹੈ ਕਿ ਆਟੋਨਮੀ ਜਿਹੜੀ ਪ੍ਰੋਵਿੰਸ਼ੀਅਲ ਆਟੋਨਮੀ ਸਭ ਤੋਂ ਪਹਿਲੇ, ਉਹਦੇ ਬਾਅਦ ਬਲਦਿਆਤੀ ਆਟੋਨਮੀ ਵੀ ਹੋਣੀ ਚਾਹੀਦੀ ਹੈ ਔਰ ਆਵਾਮ ਜਿਹੜੇ ਨੇ ਉਹਨਾਂ ਨੂੰ ਐਮਪਾਵਰ ਕਰਨ ਦੀ ਜ਼ਰੂਰਤ ਹੈ ਹਰ ਸੂਬੇ ਦੇ ਵਿੱਚ, ਚਾਹੇ ਉਹ ਸਿੰਧ ਹੈ ਜਾਂ ਉਹ ਕੋਈ ਵੀ ਸੂਬਾ ਹੈ। ਉਹ ਲੋਕਲ ਬਾਡੀਜ਼ ਦਾ ਇੱਕ ਹਿੱਸਾ ਨੇ ਔਰ ਉਹ ਹਿੱਸਾ ਤੁਸੀਂ ਇਹ ਦੇਖੋ ਕਿ ਪੰਜਾਬ ਜੋ ਸਿੰਧ ਹੈ, ਸਿੰਧ ਐਸਾ ਸੂਬਾ ਹੈ ਜਿਹਦੇ ਵਿੱਚ ਲੋਕਲ ਗਵਰਨਮੈਂਟ ਦੇ ਇਲੈਕਸ਼ਨਸ ਵੀ ਹੋਏ ਔਰ ਇਲੈਕਸ਼ਨ ਦੇ ਤਮਾਮ ਜਿਹੜੇ ਮੈਂਬਰਾਂ ਨੇ ਉਹ ਇਨ ਪਲੇਸ ਨੇ। ਇੱਕ ਸਟਰਕਚਰ ਜਿਹੜਾ ਉਹਨਾਂ ਦਾ ਲੋਕਲ ਬਾਡੀ ਜਿਹੜੀ ਹੈ ਚੱਲ ਰਹੀ ਹੈ, ਬਲਦਿਆਤੀ ਜਿਹੜੇ ਇਦਾਰੇ ਨੇ ਉਹ ਮੌਜੂਦ ਨੇ ਔਰ ਫੰਕਸ਼ਨ ਕਰ ਰਹੇ ਨੇ। ਦੂਸਰੇ ਸੂਬੇ ਅਗਰ ਅਸੀਂ ਪੰਜਾਬ ਵਿੱਚ ਦੇਖਦੇ ਹਾਂ ਤਾਂ ਉਹ ਹਾਲੇ ਤੱਕ ਉਹ ਫੰਕਸ਼ਨਲ ਨਹੀਂ ਹੈ, ਇਲੈਕਸ਼ਨਸ ਨਹੀਂ ਹੋ ਰਹੇ। ਤੇ ਇਸ ਵਾਸਤੇ ਪੀਪਲਸ ਪਾਰਟੀ ਜਾਂ ਸਿੰਧ ਹਕੂਮਤ ਚਾਹੁੰਦੀ ਹੈ ਕਿ ਉਹ ਆਵਾਮ ਤੱਕ ਜਿਹੜੇ ਨੇ ਬਲਦਿਆਤ ਦੇ ਜ਼ਰੀਏ, ਬਲਦਿਆਤੀ ਇਦਾਰਿਆਂ ਦੇ ਜ਼ਰੀਏ ਉਹਨਾਂ ਤੱਕ ਪਹੁੰਚੇ, ਉਹਨਾਂ ਦੇ ਖਿਦਮਾਤ ਦੇ ਵਾਸਤੇ ਪਹੁੰਚੇ। ਬਾਕੀ ਜਿਹੜੇ ਸਾਨੀਆ ਮੈਂ ਸਮਝਦਾ ਇੰਤਹਾਈ ਅਫਸੋਸਨਾਕ ਵਾਕਿਆ ਹੈ ਇਹ ਹੋਇਆ ਜਿਹੜਾ ਸਾਨੀਆ, ਔਰ ਇਹਨੂੰ ਪੋਲਿਟਿਸਾਈਜ਼ ਨਹੀਂ ਕਰਨਾ ਚਾਹੀਦਾ, ਇਹਨੂੰ ਸਿਆਸਤ ਦੀ ਨਜ਼ਰ ਨਹੀਂ ਕਰਨਾ ਚਾਹੀਦਾ। ਇਹ ਜਿਹੜੇ ਇੰਤਜ਼ਾਮੀ ਮਾਮਲਾਤ ਨੇ ਉਹਦੇ ਵਿੱਚ ਸਿੰਧ ਗਵਰਨਮੈਂਟ ਨੂੰ ਵੀ ਬਿਹਤਰ ਉਹਦੇ ਨਾਲ ਦੇਖਣਾ ਚਾਹੀਦਾ ਕਿ ਜਿਹੜੇ ਓਨਰਸ ਨੇ ਔਰ ਉਹਨਾਂ ਦੀ ਵੀ ਕੁਝ ਜ਼ਿੰਮੇਦਾਰੀ ਹੈ ਔਰ ਉਸ ਜਿਹੜੇ ਮਾਲਕਾਨ ਨੇ ਉਹਨਾਂ ਦੀ ਵੀ ਕੁਝ ਜ਼ਿੰਮੇਦਾਰੀ ਹੈ ਜਿਹੜਾ ਵਾਕਿਆ ਹੋਇਆ ਔਰ ਕਿਸ ਤਰੀਕੇ ਨਾਲ ਹੋਇਆ, ਉਹਨਾਂ ਦੀ ਸਿਕਿਉਰਿਟੀ। ਕੁਝ ਚੀਜ਼ਾਂ ਐਸੀਆਂ ਨੇ ਜਿਹੜੀਆਂ ਸਾਡੇ ਘਰ ਦੇ ਅੰਦਰ ਜਾਂ ਪਲਾਜ਼ਾ ਦੇ ਅੰਦਰ ਜਿਹੜੀਆਂ ਮੌਜੂਦ ਨੇ, ਉਹ ਇੱਕ ਪ੍ਰਾਈਵੇਟ ਇਦਾਰਾ ਹੈ ਔਰ ਉਹਦੇ ਵਿੱਚ ਕੰਮ ਇਹ ਹੋ ਰਿਹਾ। ਇਸ ਵਾਸਤੇ ਹਕੂਮਤ ਨੂੰ ਆਪਣੀ ਜ਼ਿੰਮੇਦਾਰੀ ਨਿਭਾਉਣੀ ਚਾਹੀਦੀ ਹੈ ਔਰ ਪਬਲਿਕ ਨੂੰ ਵੀ ਨਿਭਾਉਣੀ ਚਾਹੀਦੀ ਹੈ। ਲੇਕਿਨ MKM ਜਾਂ ਕਿਸੇ ਜਮਾਤ ਨੂੰ ਇਹ ਸਿਆਸਤ ਦੀ ਨਜ਼ਰ ਇਸ ਮਸਲੇ ਨੂੰ ਨਹੀਂ ਕਰਨਾ ਚਾਹੀਦਾ। ਜਿੱਥੋਂ ਤੱਕ 18th ਅਮੈਂਡਮੈਂਟ ਦੀ ਗੱਲ ਹੋਈ ਹੈ ਔਰ ਜਿਹੜੇ ਨਵੇਂ ਇਸ ਵਕਤ ਮਾਮਲਾਤ 28ਵੀਂ ਤਰਮੀਮ ਦੀ ਗੱਲ ਹੋ ਰਹੀ ਹੈ ਔਰ 27ਵੀਂ ਤਰਮੀਮ ਵੀ ਹੋਈ ਉਹਦੇ ਵਿੱਚ, ਉਸ ਲਿਹਾਜ਼ ਦੇ ਨਾਲ ਮੈਂ ਸਮਝਦਾ ਹਾਂ ਕਿ ਜਿਹੜੀ ਸੂਬਿਆਂ ਦੀ ਗੱਲ ਹੋ ਰਹੀ ਹੈ ਕਿ ਜੇ ਇਹਨੂੰ ਫੈਡਰਲ ਟੈਰੀਟਰੀ ਬਣਾਇਆ ਜਾਏ ਔਰ ਇਸ ਤਰੀਕੇ ਦੇ ਨਾਲ ਜਿਹੜਾ ਇਹਨੂੰ ਸਿੰਧ ਕਰਾਚੀ ਨੂੰ ਰੈਵਨਿਊ ਬੇਸਡ ਉਸ ਤੇ ਫਾਈਨੈਂਸ਼ੀਅਲ ਟੈਰੀਟਰੀ ਬਣਾਇਆ ਜਾਏ। ਮੈਂ ਸਮਝਦਾ ਹਾਂ ਕਿ ਜਿੱਥੋਂ ਤੱਕ ਸੂਬਿਆਂ ਦੇ ਤਕਸੀਮ ਜਾਂ ਸੂਬਿਆਂ ਨੇ ਇੰਤਜ਼ਾਮੀ ਜਿਹੜੇ ਉਹਦੇ ਮਾਮਲਾਤ ਨੇ ਉਹਦੇ ਵਾਸਤੇ ਜ਼ਰੂਰੀ ਹੈ ਕਿ ਅਗਰ ਦੂਸਰੇ ਛੋਟੇ ਸੂਬੇ ਬਣਨ, ਸਭ ਤੋਂ ਪਹਿਲੇ ਸਟੈਪ ਬਾय ਸਟੈਪ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇੱਕ ਆਲਰੇਡੀ ਇੱਕ ਐਕਟ ਪਾਸ ਹੋ ਚੁੱਕਿਆ ਔਰ ਉਹਦੇ 'ਚ ਕਿਹਾ ਹੈ ਕਿ ਸਾਊਥ ਪੰਜਾਬ ਦੇ ਵਿੱਚ ਸੂਬਾ ਬਣਨਾ ਚਾਹੀਦਾ। ਇਸ ਤਰ੍ਹਾਂ ਉਹਨੂੰ ਇੱਕ ਮੇਰਾ ਖਿਆਲ ਹੈ ਟ੍ਰਾਇਲ ਦੇਣਾ ਚਾਹੀਦਾ। ਇੱਕ ਪ੍ਰੋਸੈਸ ਸੂਬੇ ਦੀ ਤਰਫੋਂ ਮੁਕੰਮਲ ਹੋ ਗਿਆ, ਉਹਦੇ ਕਨਸਟੀਟਿਊਸ਼ਨ ਅਮੈਂਡਮੈਂਟ ਜਿਹੜੀ ਹੈ ਉਹ ਫੈਡਰਲ ਗਵਰਨਮੈਂਟ ਕਰਕੇ ਪੰਜਾਬ ਦੇ ਅਗਰ 2 ਸੂਬੇ ਜਾਂ 3 ਸੂਬੇ ਇੰਤਜ਼ਾਮੀ ਬੰਦੇ ਨੇ, ਉਹ ਇੱਕ ਸਟੈਪ ਆਲਰੇਡੀ ਪਿਛਲੀ ਹਕੂਮਤਾਂ ਨੇ ਕਰ ਚੁੱਕੇ। ਜਿੱਥੋਂ ਤੱਕ ਰਿਹਾ ਸਿੰਧ ਦਾ ਤਾਲੁਕ, ਸਿੰਧ ਦੇ ਵਿੱਚ ਉਹਦੇ ਵਿੱਚ ਜੋ ਸਿੰਧ ਦੀ ਅਗਰ ਆਵਾਮ ਚਾਹੁੰਦੀ ਹੈ ਜਾਂ ਪ੍ਰੋਵਿੰਸ਼ੀਅਲ ਅਸੈਂਬਲੀ ਚਾਹੁੰਦੀ ਹੈ ਉਹਦੇ ਮੁਤਾਬਿਕ ਉਹ ਜਾਂ ਇੰਤਜ਼ਾਮੀ ਮਾਮਲਾਤ ਉਹਦੇ ਦੇਖਣਾ ਚਾਹੀਦਾ। ਉਹ ਪੀਪਲਸ ਪਾਰਟੀ ਹੈ ਜਿਹੜੀ ਵੀ। ਅੱਛਾ, ਵੈਸੇ ਕਾਇਰਾ ਸਾਹਿਬ, ਸਾਨੀਆ ਗੋਲ ਪਲਾਜ਼ਾ ਤੋਂ ਬਾਅਦ ਜਿਹੜੀ 18ਵੀਂ ਤਰਮੀਮ ਹੈ ਉਹਦੇ ਖਾਤਮੇ ਦਾ ਜਿਹੜਾ ਮੁਤਾਲਬਾ ਹੈ ਉਹ ਕਾਫੀ ਹੱਦ ਤੱਕ ਜ਼ੋਰ ਪਕੜ ਗਿਆ ਔਰ ਜਦੋਂ 1 ਸਾਲ ਦੇ ਵਿੱਚ ਕਰਾਚੀ ਦੇ ਵਿੱਚ 25 ਤੋਂ ਜ਼ਿਆਦਾ ਜਿਹੜੇ ਨਾ ਉਹ ਆਤਿਸ਼ਜ਼ਦਗੀ ਦੇ ਜਿਹੜੇ ਵਾਕਿਆਤ ਨੇ, 2500 ਤੋਂ ਜ਼ਿਆਦਾ ਵਾਕਿਆਤ ਹੋਏ ਨੇ, ਤਾਂ ਫਿਰ ਜਿਹੜਾ 18ਵੀਂ ਤਰਮੀਮ ਹੈ ਇਹਦੇ ਖਤਮ ਦੇ ਮੁਤਾਲਬੇ ਦਾ ਜਿਹੜਾ ਨਾ ਉਹ ਜ਼ਾਹਿਰੀ ਗੱਲ ਫਿਰ ਹੋਣਾ ਹੀ ਹੈ। ਇਹ ਤੇ ਥੋੜੀ ਰੋਸ਼ਨੀ ਪਾਈਓ ਜੀ। 18ਵੀਂ ਤਰਮੀਮ ਦੇ ਜਿਹੜੇ ਮਾਮਲਾਤ ਨੇ ਉਹਦੇ ਵਿੱਚ ਖਾਲੀ ਇਹ ਇੱਕ ਮਾਮਲਾ ਨਹੀਂ ਹੈ ਕਿ ਆਟੋਨਮੀ ਬੇਸਿਕ ਜੋ MKM ਇਸ ਵਕਤ ਗੱਲ ਕਰ ਰਹੀ ਹੈ ਨਾ ਜੀ, ਉਹ ਕਰ ਰਹੀ ਹੈ 18ਵੀਂ ਤਰਮੀਮ ਉਹ ਚਾਹ ਰਹੇ ਨੇ ਉਹ ਡਿਫਰੈਂਟ ਟੈਰੀਟਰੀ ਚਾਹ ਰਹੇ ਨੇ। ਜਿਹੜੀ ਇਹ ਸੂਬੇ ਦਾ ਮਾਮਲਾ ਹੈ ਉਹ ਸੂਬੇ ਦਾ ਇੰਟਰਨਲ ਮਾਮਲਾ ਹੈ ਕਿ ਉਹਦੇ ਵਿੱਚ ਇੰਪਾਵਰਮੈਂਟ ਆਫ ਜਿਹੜੀ ਲੋਕਲ ਗਵਰਨਮੈਂਟ ਹੈ, ਲੋਕਲ ਬਾਡੀ ਦੇ ਰਿਫਾਰਮਸ ਜਿਹੜੇ ਨੇ ਉਹ ਰਿਫਾਰਮਸ ਹਮੇਸ਼ਾ ਚੱਲਦੇ ਰਹਿੰਦੇ ਨੇ, ਤਮਾਮ ਗਰੁੱਪਾਂ ਹੀ ਚੱਲਦੇ ਰਹਿੰਦੇ, ਉਹ ਚਾਹੇ ਲੋਕਲ ਬਾਡੀਜ਼ ਦੇ ਹੋਵਣ, ਪ੍ਰੋਵਿੰਸ਼ੀਅਲ ਦੇ ਹੋਵਣ ਜਾਂ ਫੈਡਰਲ ਹੋਵਣ। ਇਸੇ ਤਰ੍ਹਾਂ ਅਮੈਂਡਮੈਂਟਸ ਵੀ ਹੁੰਦੀਆਂ ਨੇ ਜਿਹੜੇ ਵਕਤ ਦੇ ਨਾਲ ਤਬਦੀਲੀ ਅਰਾਊਂਡ ਰਿਐਲਿਟੀਜ਼ ਦੇ ਮੁਤਾਬਿਕ ਹੁੰਦੀ ਹੈ। ਲੇਕਿਨ MKM ਦਾ ਜਿਹੜਾ ਮੌਕਫ ਜੋ ਇਹ ਚਾਹ ਰਹੇ ਨੇ ਉਹ ਬੁਨਿਆਦੀ ਤੌਰ ਤੇ
ਆਪਣੇ ਆਪ ਨੂੰ ਇੱਕ ਕਰਾਚੀ ਦੀ ਪਾਰਟੀ ਸਮਝਦੇ ਹੋਇਆ ਉਸ ਲਿਹਾਜ਼ ਦੇ ਨਾਲ ਉਹ ਇੱਕ ਅਮੈਂਡਮੈਂਟ ਚਾਹੁੰਦੇ ਨੇ। ਇਸ ਤਰ੍ਹਾਂ ਅਮੈਂਡਮੈਂਟਸ ਇਸ ਤਰ੍ਹਾਂ ਨਹੀਂ ਹੁੰਦੀਆਂ। ਅਮੈਂਡਮੈਂਟਸ ਤੁਸੀਂ ਦੇਖਣੀਆਂ ਨੇ ਅਗਲੇ 5 ਸਾਲ 10 ਸਾਲ 15 20 ਸਾਲ 50 ਸਾਲ ਦੇ ਮੁਤਾਬਿਕ ਤੁਸੀਂ ਆਇਨ ਦੇ ਵਿੱਚ ਤਰਮੀਮ ਕਰਨੀ ਹੋ ਜਿੱਥੇ ਜ਼ਰੂਰਤ ਹੈ। ਇਹ ਕੋਈ ਲੋਕਲ ਬਾਡੀਜ਼ ਦੀ ਕੋਈ ਕਰਾਚੀ ਦੇ ਇਹ ਮੇਅਰ ਦੇ ਜਾਂ ਉਹ ਨਹੀਂ ਹੈ ਕਿ ਜਿਹੜੇ ਐਕਟਸ ਅੱਜ ਇੱਕ ਕਾਨੂੰਨ ਪਾਸ ਹੋਇਆ ਕੱਲ ਉਹਨੂੰ ਚੇਂਜ ਕਰਕੇ ਉਹਨੂੰ ਅਮੈਂਡ ਕਰਕੇ ਕਨਸਟੀਟਿਊਸ਼ਨਲੀ ਜਿਹੜੀਆਂ ਵੀ ਚੀਜ਼ਾਂ ਨੇ ਇਸੇ ਵਾਸਤੇ ਕਨਸਟੀਟਿਊਸ਼ਨ ਤਹਫਜ਼ ਦੇ ਰਿਹਾ ਹੈ ਤਮਾਮ ਸੂਬਿਆਂ ਨੂੰ ਔਰ ਤਮਾਮ ਲੋਕਲ ਬਾਡੀਜ਼ ਨੂੰ। ਤੇ ਇਸ ਵਾਸਤੇ ਜਿਹੜਾ ਆਇਨ ਦੀ ਜਿਹੜਾ ਇਸਤਕਾਕ ਹੈ ਉਹ ਰਹਿਣਾ ਚਾਹੀਦਾ ਹੈ ਔਰ ਹਾਂ ਅਮੈਂਡਮੈਂਟ ਹੋਣੀ ਚਾਹੀਦੀਆਂ ਨੇ, ਲੇਕਿਨ ਉਹਦੇ ਵਿੱਚ ਕੰਸੈਂਸਸ ਡਿਵੈਲਪ ਕਰਕੇ ਦੂਰਸ ਚੀਜ਼ਾਂ ਨੂੰ ਕੋਈ ਦੂਰਸ ਉਹਦੇ ਮਾਮਲਾਤ ਨੂੰ ਦੇਖਣਾ ਚਾਹੀਦਾ ਔਰ ਅਗਰ ਜਿਹੜੇ ਵੀ ਉਹਦੇ ਇਫੈਕਟਸ ਹੋਣੇ ਚਾਹੀਦੇ ਨੇ। ਅੱਛਾ, ਵੈਸੇ ਜਿਹੜਾ ਆ ਮੁਤਾਲਬਾ ਆਇਆ ਨਾ, ਜਿਹੜਾ ਆ ਸਵਾਲ ਹੈ, ਇਹ ਦੱਸਿਓ ਮੈਨੂੰ ਕਿ ਸਾਨੀਆ ਗੁਲ ਪਲਾਜ਼ਾ ਤੋਂ ਬਾਅਦ MKM ਔਰ ਜਿਹੜੇ ਤਾਜਰ ਨੇ ਉਹਨਾਂ ਨੇ ਜੀ ਕਰਾਚੀ ਨੂੰ ਫੌਜ ਦੇ ਹਵਾਲੇ ਕਰਨ ਦਾ ਜਿਹੜਾ ਨਾ ਮੁਤਾਲਬਾ ਕੀਤਾ ਹੈ। ਤੁਹਾਡੇ ਨਜ਼ਦੀਕ ਇਹ ਮੁਤਾਲਬਾ ਕਿੰਨਾ ਜਾਇਜ਼ ਹੈ? ਜੀ ਮੇਰਾ ਖਿਆਲ ਇਹ ਹੈ ਕਿ ਜਿਹੜਾ ਜਾਇਜ਼ ਜਿਸ ਵਕਤ ਕੋਈ ਵੀ ਜਿਹੜੇ ਇੰਤਜ਼ਾਮੀ ਮਾਮਲਾਤ ਨੂੰ ਠੀਕ ਕਰਨ ਦੀ ਜ਼ਰੂਰਤ ਹੈ, ਇੰਤਜ਼ਾਮੀਆਂ ਨੂੰ ਠੀਕ ਕਰਨ ਦੀ ਜ਼ਰੂਰਤ ਹੈ, ਉਹਨੂੰ ਐਕਟਿਵ ਹੋਣ ਦੀ ਜ਼ਰੂਰਤ ਹੈ, ਲੇਕਿਨ ਫੌਜ ਹੱਲ ਨਹੀਂ ਹੈ ਕਿ ਫੌਜ ਜਿਹੜਾ ਨਾ ਤਮਾਮ ਹੱਲ ਜਿਹੜੇ ਨੇ ਫੌਜ ਕੋਲੇ ਨੇ। ਐਸੀ ਗੱਲ ਨਹੀਂ, ਫੌਜ ਦਾ ਜਿਹੜਾ ਕੰਮ ਹੈ ਆਇਨ ਦੇ ਮੁਤਾਬਿਕ ਉਹ ਰੋਲ ਉਹਨੂੰ ਅਦਾ ਕਰਨਾ ਚਾਹੀਦਾ ਔਰ ਕਰ ਰਹੀ ਹੈ ਫੌਜ ਕਿ ਉਹਨਾਂ ਨੇ ਡਿਫੈਂਸ ਹੈ ਔਰ ਪਾਕਿਸਤਾਨ ਦੇ ਡਿਫੈਂਸ ਉਹਨਾਂ ਕੋਲੇ ਹੈ, ਉਹ ਆਇਨੀ ਆਪਣੇ ਮਾਮਲਾਤ ਨੂੰ ਦੇਖ ਲਈ ਔਰ ਪੂਰੇ ਕਰ ਰਹੀ। ਔਰ ਅਗਰ ਸਾਨੂੰ ਕੈਪੈਸਿਟੀ ਬਿਲਡਿੰਗ ਦੀ ਜ਼ਰੂਰਤ ਹੈ ਕਿ ਅਸੀਂ ਆਪਣੇ ਇਦਾਰਿਆਂ ਨੂੰ ਮਜ਼ਬੂਤ ਕਰਨਾ, ਅਸੀਂ ਆਪਣੇ ਇੰਸਟੀਟਿਊਸ਼ਨ ਨੂੰ ਮਜ਼ਬੂਤ ਕਰਾਂਗੇ ਤੇ ਫਿਰ ਇਹ ਮੁਲਕ ਚੱਲੇਗਾ। ਇਹ ਕੋਈ ਹੱਲ ਨਹੀਂ ਕਿ ਅੱਜ ਅਗਰ ਕੋਈ ਇਦਾਰਾ ਕੰਮ ਨਹੀਂ ਕਰ ਰਿਹਾ ਤਾਂ ਉਹਨੂੰ ਫਲਾ ਇਦਾਰੇ ਨੂੰ ਦੇ ਦਿਓ। ਇਹ ਇਦਾਰਿਆਂ ਨੇ ਖੁਦ ਹੀ ਕੰਮ ਕਰਨਾ, ਖੁਦ ਹੀ ਇੰਪਰੂਵ ਕਰਨੀ ਹੈ, ਉਹਦੀ ਇੰਪਰੂਵਮੈਂਟ ਹੋਣੀ ਚਾਹੀਦੀ ਹੈ, ਤਜਵੀਜ਼ਾਂ ਵੀ ਲੈਣੀਆਂ ਚਾਹੀਦੀਆਂ। ਅੱਛਾ, ਖੁਦ ਹੀ ਇੰਪਰੂਵ ਕਰਨਾ ਹੈ ਵੈਸੇ। ਤੇ ਇਹ ਜਿਹੜਾ ਕਿ ਇਹਨਾਂ ਨੇ ਹਾਫਿਜ਼ ਨਈਮੁਰ ਰਹਿਮਾਨ ਸਾਹਿਬ ਨੇ 1 ਫਰਵਰੀ ਨੂੰ ਐਲਾਨ ਕੀਤਾ ਕਿ ਜੀ ਮਾਰਚ ਕਰਨਾ ਹੈ, ਇਸ ਮਾਰਚ ਨਾਲ ਕਿੰਨਾ ਫਰਕ ਪਏਗਾ ਵੈਸੇ? ਜੀ ਉਹਨਾਂ ਦਾ ਇhtਜਾਜ ਰਿਕਾਰਡ ਕਰਾਣਾ ਜਾਂ ਜੋ ਉਹਨਾਂ ਦੇ ਮਾਮਲਾਤ ਹੈ ਨੇ ਉਹ ਉਹਨਾਂ ਦਾ ਰਾਈਟ ਹੈ ਕਿ ਅਗਰ ਉਹ ਜਿੱਥੋਂ ਹੱਦ ਤੱਕ ਪੁਰਅਮਨ ਹੈ ਔਰ ਉਹਨਾਂ ਨੂੰ ਮੇਰਾ ਖਿਆਲ ਹੈ ਕਿ ਜਿਹੜੇ ਇਹ ਜਿਹੇ ਇhtਜਾਜ ਜਾਂ ਇਹ ਜਿਹੜੇ ਮਾਮਲਾਤ ਨੇ ਉਹ ਬਜਾਏ ਇਹਦੇ ਕਿ ਇhtਜਾਜ ਹੋਵਨ ਅਸੈਂਬਲੀ ਦੇ ਅੰਦਰ, ਸੂਬਾਈ ਅਸੈਂਬਲੀ ਸਿੰਧ ਦੇ ਅੰਦਰ ਹੋਣਾ ਚਾਹੀਦਾ ਕਿ ਉਹਦੇ 'ਚ ਆਪਣੀ ਆਵਾਜ਼ ਉਠਾ ਔਰ ਉਹਦੇ ਤੇ ਡਿਸਕਸ਼ਨ ਕਰਨ। ਉਹਦੇ ਉੱਤੇ ਸਿੰਧ ਗਵਰਨਮੈਂਟ ਨੂੰ ਵੀ ਚਾਹੀਦਾ ਉਹਨਾਂ ਦੀ ਗੱਲ ਸੁਣਨ, ਉਹਦੇ ਤੇ ਗੌਰ ਕਰਨ ਔਰ ਉਹਦੇ ਮੁਤਾਬਿਕ ਕਮੇਟੀਆਂ ਬਣਾ ਕੇ ਜੋ ਵੀ ਮੁਦਾਵਾ ਹੈ ਉਹਦਾ ਹੱਲ ਕਰਨ ਉਹਦੇ ਵਿੱਚ। ਤੇ ਇਸ ਵਾਸਤੇ ਸੜਕਾਂ ਦੇ ਉੱਤੇ ਆ ਕੇ ਮਸਲਿਆਂ ਦੇ ਹੱਲ ਨਹੀਂ ਹੁੰਦੇ। ਨਹੀਂ ਕਾਇਰਾ ਸਾਹਿਬ, ਵੈਸੇ ਕਾਇਰਾ ਸਾਹਿਬ ਤੁਸੀਂ ਗੱਲ ਬੜੀ ਜ਼ਬਰਦਸਤ ਕੀਤੀ ਹੈ ਕਿ ਉਹਨਾਂ ਦਾ ਕੰਮ ਠੀਕ ਹੈ, ਉਹ ਬਣਦਾ ਹੈ ਕਿ ਉਹ ਸੜਕਾਂ ਤੇ ਆਪਣਾ ਜਿਹੜਾ ਨਾ ਉਹ ਨਿਕਲਣ ਔਰ ਆਪਣਾ ਇhtਜਾਜ ਰਿਕਾਰਡ ਕਰਨ, ਉਹਦਾ ਹੱਕ ਬਣਦਾ ਹੈ। ਵੈਸੇ ਹਾਫਿਜ਼ ਨਈਮ ਸਾਹਿਬ ਦੀ ਜਿਹੜੀ ਸਿਆਸਤ ਹੈ ਨਾ ਉਹ ਇੱਥੇ ਤੱਕ ਹੀ ਹੈ ਕਿ ਉਹ ਚਾਹੁੰਦੇ ਨਹੀਂ ਹੈਗੇ ਕਿ ਨਿਜ਼ਾਮ ਦੇ ਵਿੱਚ ਕੋਈ ਤਬਦੀਲੀ ਆਵੇ। ਉਹਨਾਂ ਦਾ ਕੰਮ ਸਿਰਫ ਇਹੀ ਹੁੰਦਾ ਹੈ ਕਿ ਉਹਨਾਂ ਨੇ ਵਿਖਾਉਣਾ ਹੁੰਦਾ ਹੈ ਕਿ ਬਸ ਰਿਕਾਰਡ ਤੇ ਆਇਆ ਵੀ ਚੀਜ਼ ਵੀ ਆਹ ਕੰਮ ਮੈਂ ਕੀਤਾ। ਬਹਰਹਾਲ ਅਗਲਾ ਸਵਾਲ ਮੈਂ ਕੋਟ ਕਰਨਾ ਚਾਹਾਂਗੀ ਕਿ ਇਤਲਾਵਾਂ ਇਹ ਵੀ ਆਉਂਦੀਆਂ ਪਈਆਂ ਕਿ 28ਵੀਂ ਤਰਮੀਮ ਦੇ ਵਿੱਚ 18ਵੀਂ ਤਰਮੀਮ ਜਿਹੜੀ ਉਹ ਖਤਮ ਕਰ ਦਿੱਤੀ ਜਾਏਗੀ। ਅਗਰ ਇਸ ਤਰ੍ਹਾਂ ਦੀ ਕੋਈ ਕੋਸ਼ਿਸ਼ ਹੁੰਦੀ ਹੈ ਤਾਂ ਫਿਰ ਜਿਹੜੀ ਪੀਪਲਸ ਪਾਰਟੀ ਹੈ ਉਹ 18ਵੀਂ ਤਰਮੀਮ ਦੇ ਉੱਤੇ ਕਿਸ ਕਿਸਮ ਦਾ ਕੰਪਰੋਮਾਈਜ਼ ਕਰਨ ਨੂੰ ਤਿਆਰ ਹੈ? ਦੇਖੋ 18ਵੀਂ ਤਰਮੀਮ ਦੇ ਵਿੱਚ ਜਿਹੜੀ ਅਮੈਂਡਮੈਂਟਸ 27ਵੀਂ ਦੇ ਵਿੱਚ ਹੋਈ ਹੈ ਉਹਦੇ ਪੀਪਲਸ ਪਾਰਟੀ ਨੇ ਜੋ ਉਹਦਾ ਮੌਕਫ ਹੈ ਸੀ ਆਵਾਮ ਦੇ, ਪਾਕਿਸਤਾਨ ਦੀ ਆਵਾਮ ਦੇ ਵਾਸਤੇ ਜਾਂ ਸਿੰਧ ਦੀ ਆਵਾਮ ਦੇ ਵਾਸਤੇ ਜਿਹੜੀਆਂ ਚੀਜ਼ਾਂ ਬਿਹਤਰ ਸਨ ਉਹਦੇ ਤੇ ਸਟੈਂਡ ਲਿਆ। ਆਟੋਨਮੀ ਸਾਡਾ ਖਿਆਲ ਹੈ ਕਿ ਜਿਹੜੀ ਆਟੋਨਮੀ ਹੈ ਜਿਹੜੀ ਸੂਬਿਆਂ ਨੂੰ ਦਿੱਤੀ ਗਈ ਹੈ ਉਹ ਉਹਨਾਂ ਨੂੰ ਇੰਪਰੂਵਮੈਂਟ ਉਹਦੇ ਚਾਹੀਦੀ ਹੈ, ਉਹਨੂੰ ਠੀਕ ਕਰਨ ਦੀ ਜ਼ਰੂਰਤ ਹੈ ਔਰ ਉਹ ਆਟੋਨਮੀ ਜ਼ਰੂਰੀ ਸੀ ਔਰ ਉਹ ਜਿਹੜੀ ਉਹਨਾਂ ਨੂੰ ਪਾਵਰਸ ਜਿਹੜੀਆਂ ਨੇ ਤਮਾਮ ਸੂਬਿਆਂ ਨੂੰ ਮਿਲ ਰਹੀਆਂ ਨੇ ਔਰ ਤਮਾਮ ਸੂਬੇ ਤੁਸੀਂ ਦੇਖੋ ਕਿ ਇੰਡੀਪੈਂਡੈਂਟਲੀ ਕੰਮ ਕਰ ਰਹੇ ਨੇ। ਆ ਜਿਹੜੀ ਫੈਡਰੇਸ਼ਨ ਦੇ ਉਹ ਕਾਫੀ ਸਾਰੇ ਵਸਾਇਲ ਜਿਹੜੇ ਕਾਫੀ ਸਾਰੇ ਡਿਪਾਰਟਮੈਂਟਸ ਜਿਹੜੇ ਨੇ ਉਹ ਸੂਬਿਆਂ ਕੋਲੇ ਆ ਗਏ, ਉਹ ਨਾਲ ਉਹਨਾਂ ਦੇ ਵਸਾਇਲ ਵੀ ਆ ਗਏ, ਉਹ ਬਿਹਤਰ ਪਰਫਾਰਮ ਕਰ ਰਹੇ ਨੇ। ਅਗਰ ਮਿਸਾਲ ਦੇ ਤੌਰ ਤੇ ਹੈਲਥ ਡਿਪਾਰਟਮੈਂਟ ਹੈ ਉਹ ਡਿਵੋਲਵ ਹੋ ਕੇ ਸੂਬਿਆਂ ਕੋਲੇ ਆ ਗਿਆ ਔਰ ਇਸੇ ਤਰੀਕੇ ਨਾਲ ਐਜੂਕੇਸ਼ਨ ਹੈ। ਹੁਣ ਫੈਡਰਲ ਜਿਹੜੀ ਹੈ ਫੈਡਰਲ ਐਜੂਕੇਸ਼ਨ ਫੈਡਰਲ ਦੀ ਟੈਰੀਟਰੀ ਦੇਖੋ ਨਾ ਕਿਤਨੀ ਹੈ, ਉਥੇ ਉਹਨਾਂ ਦਾ ਇਹ ਸੂਬਿਆਂ ਦਾ ਹੀ ਕੰਮ ਹੈ ਕਿ ਇੰਡੀਪੈਂਡੈਂਟਲੀ। ਉਹਦੇ ਬਾਅਦ ਤੁਸੀਂ ਇਹ ਦੇਖੋ ਕਿ ਜਿਹੜੇ ਸਾਡੇ ਸੂਬੇ ਨੇ ਉਹਦੇ ਵਿੱਚ ਸਾਡੇ ਪੰਜਾਬ ਦੇ ਮੈਂ ਦੱਸਦਾ ਕਿ ਡਿਵੋਲੂਸ਼ਨ ਜਿਸ ਵਕਤ ਹੋਈ ਹੈ ਜਾਂ ਜਿਹੜੀ ਇਹਦੇ ਪਹਿਲੇ ਹੋਈ ਸੀ, ਜਿਹੜੇ ਸੂਬੇ ਦੇ ਜਿਹੜੇ ਹੈੱਡਕੁਆਰਟਰਸ ਹਨ ਜਿਹੜੇ ਉਹ ਡਿਸਟ੍ਰਿਕਟ ਦੇ ਲੈਵਲ ਦੇ ਉੱਤੇ ਆ ਗਏ
ਜਿਹੜੇ ਡਿਵੀਜ਼ਨਲ ਦੇ ਹੈੱਡਕੁਆਟਰ ਸਨ ਉਹ ਵੀ ਡਿਸਟ੍ਰਿਕਟ ਤੇ ਆ ਗਏ। ਤੋ ਲਿਹਾਜ਼ਾ ਐਮਪਾਵਰਮੈਂਟ ਜਿਹੜੀ ਹੈ ਉਹ ਇਨਸਾਫ ਜਿਹੜਾ ਉਹ ਕਰੀਬ ਹੋ ਗਿਆ, ਉਹਦੇ ਜਿਹੜੇ ਮਸਾਇਲ ਨੇ ਉਹ ਕਰੀਬ ਤਰੀਨ ਹੱਲ ਹੋਣੇ ਸ਼ੁਰੂ ਹੋ ਗਏ। ਅਗਰ ਇੱਕ ਸ਼ਹਿਰ ਹੈ ਉਹਨੂੰ ਬਜਾਏ ਦੇ ਕੇ ਉਹ ਸੂਬੇ ਦੇ ਵਿੱਚ ਜਾਏ, ਉਹ 400 ਮੀਲ ਜਾਂ 300 ਮੀਲ ਸਫ਼ਰ ਕਰਕੇ ਕਿਲੋਮੀਟਰ ਜਾਂਦਾ ਹੈ, ਉਹਦੇ ਬਜਾਏ ਉਹਨੂੰ 10-12 ਕਿਲੋਮੀਟਰ 15 ਕਿਲੋਮੀਟਰ ਤੋਂ ਉਹਦੇ ਮਸਲਿਆਂ ਦੇ ਹੱਲ ਮਿਲਣੇ ਸ਼ੁਰੂ ਹੋ ਗਏ। ਤੇ ਡੈਵੋਲੂਸ਼ਨ ਦੇ ਨਾਲ ਇਹ ਫਰਕ ਪਿਆ ਕਿ ਪਬਲਿਕ ਜਿਹੜੀ ਹੈ ਨਾ ਉਹਦੇ ਤੇ ਵੈਸੇ ਆਸਾਨੀਆਂ ਪੈਦਾ ਹੋਈਆਂ। ਬਿਲਕੁਲ ਸਹੀ। ਕਾਇਰਾ ਸਾਹਿਬ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣਾ ਟਾਈਮ ਦਿੱਤਾ ਔਰ ਤਜਜ਼ੀਆ ਪੇਸ਼ ਕੀਤਾ। ਨਾਜ਼ਰੀਨ, ਸਾਨੀਆ ਗੁਲ ਪਲਾਜ਼ਾ ਨੇ ਇਹ ਚੀਜ਼ ਸਾਬਤ ਕਰ ਦਿੱਤੀ ਹੈ ਕਿ ਕਰਾਚੀ ਦੇ ਵਿੱਚ ਹਰ ਵੱਡਾ ਹਾਦਸਾ ਮਹਿਜ਼ ਸਿਰਫ ਇੱਕ ਹਾਦਸਾ ਨਹੀਂ ਹੁੰਦਾ, ਇੱਕ ਸਾਨੀਆ ਨਹੀਂ ਰਹਿੰਦਾ, ਬਲਕਿ ਉਹ ਆਇਨੀ, ਸਿਆਸੀ ਔਰ ਮੁਆਸ਼ੀ ਬੁਹਰਾਨ ਦੇ ਵਿੱਚ ਬਦਲ ਜਾਂਦਾ ਹੈ।